ਸਾਡਾ ਦੇਸ਼ ਪੰਜਾਬ ਦੇਖਣ ਵਾਲੇ ਦੋਸਤੋ ਅਸਲਾਮ ਅਲੈਕਮ। ਅਸੀਂ ਅੱਜ ਮੌਜੂਦ ਹਾਂ ਵਾਹਗਾ ਬਾਰਡਰ ਤੇ। ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀਆਂ ਤਕਰੀਬਾਤ ਪਾਕਿਸਤਾਨ ਦੇ ਵਿੱਚ ਜਾਰੀ ਹੈ। ਦੁਨੀਆ ਭਰ ਤੋਂ ਸੰਗਤਾਂ ਜਿਹੜੀਆਂ ਪਾਕਿਸਤਾਨ ਪਹੁੰਚ ਰਹੀਆਂ। ਚੜ੍ਹਦੇ ਪੰਜਾਬ ਤੋਂ ਵੀ ਇੱਕ ਦੋਸਤ ਆਏ ਨੇ ਜਿਹੜੇ ਸਾਡੇ ਨਾਲ ਖਲੋਤੇ ਨੇ। ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਪਾਕਿਸਤਾਨ ਪਹੁੰਚ ਕੇ ਕੈਸਾ ਲੱਗ ਰਿਹਾ। ਮੈਡਮ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆਪਣਾ? ਇੰਦਰਪਾਲ ਕੌਰ। ਤੇ ਤੁਸੀਂ ਕਿੱਥੋਂ ਆਏ ਹੋ, ਕਿਹੜੇ ਸ਼ਹਿਰ ਤੋਂ ਜੀ? ਦਿੱਲੀ। ਦਿੱਲੀ ਤੋਂ ਪਹਿਲੀ ਵਾਰੀ ਆਉਣ ਹੋਇਆ? ਹਾਂਜੀ, ਪਹਿਲੀ ਵਾਰ। ਤੇ ਕਿਹੋ ਜਿਹਾ ਲੱਗ ਰਿਹਾ ਪਾਕਿਸਤਾਨ ਪਹੁੰਚ ਕੇ? ਬਹੁਤ ਅੱਛਾ ਲੱਗ ਰਿਹਾ ਜੀ। ਹਾਂਜੀ, ਬਹੁਤ ਅੱਛਾ ਲੱਗ ਰਿਹਾ। ਬਿਲਕੁਲ। ਜਦੋਂ ਪਾਕਿਸਤਾਨ ਐਂਟਰੀ ਕੀਤੀ ਹੈ, ਜਿਹੜੇ ਸਾਡੇ ਲੋਕਾਂ ਨੇ ਤੁਹਾਡਾ ਵੈਲਕਮ ਕੀਤਾ ਉਹ ਕਿਹੋ ਜਿਹਾ ਸੀ? ਅੱਛਾ ਸੀ, ਬਹੁਤ ਦੇਖ ਕੇ ਬਹੁਤ ਮਜ਼ਾ ਆਇਆ, ਆਨੰਦ ਆਇਆ ਪੂਰਾ ਦੇਖ ਕੇ। ਦਿਲ ਦੇ ਵਿੱਚ ਕੋਈ ਡਰ ਖੌਫ ਤਾਂ ਨਹੀਂ? ਨਹੀਂ ਨਹੀਂ, ਬਿਲਕੁਲ ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਮੀਡੀਆ ਨੇ ਜਿਹੜੇ ਕੋਈ ਭਰਮ ਬਣਾਏ ਹੋਏ ਉਹ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਚੀਜ਼ ਇੱਥੇ ਨਜ਼ਰ ਤਾਂ ਨਹੀਂ ਆਈ? ਨਹੀਂ ਜੀ, ਸਾਨੂੰ ਕੁਝ ਨਹੀਂ ਨਜ਼ਰ ਆਇਆ ਇਸ ਤਰ੍ਹਾਂ, ਬਿਲਕੁਲ। ਤੇ ਤੁਹਾਡੇ ਵਰਗੇ ਜਿਹੜੇ ਨੌਜਵਾਨ ਆ ਉਹ ਬੜੇ ਘੱਟ ਆਉਂਦੇ ਆ। ਤੁਸੀਂ ਕਿਸ ਤਰ੍ਹਾਂ ਇਹ ਬਣ ਗਿਆ ਪ੍ਰੋਗਰਾਮ ਕਿ ਚੱਲੀਏ ਪਾਕਿਸਤਾਨ? ਨਹੀਂ, ਮੇਰਾ ਫਸਟ ਟਾਈਮ ਬਣਿਆ, ਮੇਰੇ ਹਸਬੰਡ ਦਾ ਬਣਿਆ। ਪਹਿਲੇ ਪਿਛਲੇ ਸਾਲ ਵੀ ਆਏ, ਉਸ ਤੋਂ ਪਹਿਲੇ ਵੀ ਆਏ ਨੇ ਉਹ, ਤੇ ਉਹਨਾਂ ਨਾਲ ਹੀ ਮਨ ਤੇ ਹੈਗਾ ਸੀ ਆਈਏ ਇੱਥੇ ਦਰਸ਼ਨ ਕਰੀਏ। ਉਹ ਇਹ ਸੀ ਕਿ ਪਹਿਲੇ ਹਸਬੰਡ ਆਏ, ਰਸਤਾ ਕਲੀਅਰ ਕਰਕੇ ਗਏ, ਤੁਸੀਂ ਫੇਰ ਆਏ ਹੋ? ਨਹੀਂ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਉਹਨਾਂ ਨੇ ਪਹਿਲੀ ਵਾਰ ਆਏ ਹੀ ਸੀ, ਉਹ ਵੀ ਬਿਨਾਂ ਖੌਫ ਦੇ। ਕੋਈ ਇਸ ਤਰ੍ਹਾਂ ਡਰ ਵਾਲੀ ਕੋਈ ਗੱਲ ਨਹੀਂ ਲੱਗੀ ਸਾਨੂੰ ਤੇ। ਜਿਹੜੇ ਨੌਜਵਾਨ ਨਸਲ ਤੁਹਾਡੇ ਵਰਗੇ ਤੁਹਾਡੀ ਉਮਰ ਦੇ ਇੱਥੇ ਨਹੀਂ ਆਉਂਦੇ ਕਿਸੇ ਡਰ ਤੋਂ ਵੀ, ਅਸੀਂ ਜੇ ਚਲੇ ਗਏ ਪਾਕਿਸਤਾਨ ਤੇ ਫਿਰ ਹੋਰ ਕਿਸੇ ਮੁਲਕ ਦਾ ਵੀਜ਼ਾ ਨਹੀਂ ਲੱਗਣਾ, ਕੀ ਕਹੋਗੇ? ਨਹੀਂ, ਮੈਂ ਨਹੀਂ ਸੁਣਿਆ ਇਸ ਤਰ੍ਹਾਂ ਕੁਝ। ਇਸ ਤਰ੍ਹਾਂ ਕੋਈ ਗੱਲ ਨਹੀਂ ਹੈਗੀ। ਅਪਲਾਈ ਕਰਦੇ ਆ, ਜਿਨ੍ਹਾਂ ਦੇ ਲੱਗ ਜਾਂਦੇ। ਹੁਣ ਵੀ ਬਹੁਤ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਦੇ ਲੱਗ ਜਾਂਦੇ ਆ ਜਾਂਦੇ, ਜਿਨ੍ਹਾਂ ਦੇ ਨਹੀਂ ਲੱਗਦੇ ਉਹ ਰਹਿ ਜਾਂਦੇ। ਫੈਮਿਲੀ 'ਚ ਟੋਟਲ ਕਿੰਨੇ ਲੋਕ ਆਏ? ਅਸੀਂ ਦੋਨੋਂ ਹੀ ਆਏ ਆ। ਤੇ ਲਾਹੌਰ ਬਾਰੇ ਕੀ ਸੁਣ ਰੱਖਿਆ ਜੀ? ਪਹਿਲਾਂ ਕੁਝ ਨਹੀਂ ਐਸਾ, ਬਸ ਖਾਸ ਸੁਣਿਆ ਨਹੀਂ ਵੀ ਲਾਹੌਰ ਜੀ? ਨਹੀਂ, ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਨਹੀਂ। ਅੱਛਾ, ਨਹੀਂ ਨਹੀਂ, ਐਸਾ ਕੁਝ ਨਹੀਂ ਹੈ। ਦੇਖਣ ਹੁਣ ਜਾਵਾਂਗੇ, ਦੇਖਾਂਗੇ ਫਿਰ। ਤੇ ਹੋਰ ਕੀ ਦਿਲ ਦੇ ਵਿੱਚ ਭਾਵਨਾਵਾਂ ਵੀ? ਸ਼ਾਪਿੰਗ ਕਿੱਥੇ ਕਰਨੀ, ਘੁੰਮਣਾ ਕਿੱਥੇ, ਸੈਰ ਸਪਾਟੇ ਕਿੱਥੇ ਕਰਨੇ, ਇਹੋ ਜਿਹਾ ਕੀ ਪ੍ਰੋਗਰਾਮ ਆ ਦੱਸੋ? ਨਹੀਂ, ਐਸਾ ਹਾਲੇ ਤਾਂ ਕੁਝ ਨਹੀਂ ਬਣਿਆ, ਹੁਣ ਜਾ ਕੇ ਅੱਗੇ ਦੇਖਾਂਗੇ ਸਭ ਕੁਝ। ਤੇ ਇਹ ਤੁਹਾਡਾ ਜੱਥਾ ਤੁਹਾਨੂੰ ਕਿੱਥੇ ਕਿੱਥੇ ਲੈ ਕੇ ਜਾਏਗਾ? ਕਿਹੜੀ ਕਿਹੜੀ ਯਾਤਰਾ ਤੁਸੀਂ ਕਰੋਗੇ? ਅਸੀਂ ਨਨਕਾਣਾ ਸਾਹਿਬ ਔਰ ਪੰਜਾ ਸਾਹਿਬ, ਲਾਹੌਰ ਵੀ, ਹੋਰ ਵੀ ਕਈ ਗੁਰਦੁਆਰੇ ਆ। ਜੀ ਸਰਦਾਰ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ? ਮਨਮੀਤ ਸਿੰਘ। ਤੇ ਪਹਿਲੀ ਵਾਰੀ ਆਉਣ ਹੋਇਆ? ਨਹੀਂ, ਮੈਂ ਤੀਜੀ ਵਾਰ ਆਇਆ ਹਾਂ। ਤੀਜੀ ਵਾਰੀ ਹੋਇਆ? ਇੰਨਾ ਹੀ ਦਿਲ ਲੱਗ ਗਿਆ ਵੀ ਹਰ ਵਾਰ ਹੀ ਆ ਜਾਂਦੇ? ਬਾਬਾ ਬੁਲਾਉਂਦਾ ਤੇ ਆਉਣਾ ਪੈਂਦਾ। ਹਾਂਜੀ, ਬਾਬਾ ਬੁਲਾਵੇ ਫਿਰ ਆਉਣਾ ਤੇ ਪੈਂਦਾ ਨੇ ਜੀ। ਤੇ ਨਾਲ ਕੌਣ ਆਇਆ ਜੀ? ਇਹ ਮਿਸਿਸ ਹੈਗੇ ਨੇ, ਵਾਈਫ। ਤੇ ਉਹਨਾਂ ਨੇ ਇਕੱਲਿਆਂ ਨਹੀਂ ਆਉਣ ਦਿੱਤਾ? ਪਿਛਲੀ ਵਾਰ ਆਏ ਸੀ, ਮੰਮੀ ਨੇ ਲੈ ਕੇ ਆਏ ਸੀ, ਤੇ ਇਸ ਵਾਰ ਜ਼ਿੱਦ ਕਰ ਰਹੇ ਸੀ ਕਿ ਮੈਂ ਜਾਵਾਂਗੀ। ਅੱਛਾ, ਉਹਨਾਂ ਨੇ ਪਿਛਲੀ ਵਾਰੀ ਨਾਲ ਸਿਕਿਉਰਿਟੀ ਗਾਰਡ ਭੇਜਿਆ ਸੀ। ਇਸ ਕਰਕੇ ਹਾਂਜੀ, ਤੇ ਇਸ ਵਾਰੀ ਇਹਨਾਂ ਨੇ ਡਿਊਟੀ ਪੂਰੀ ਕੀਤੀ, ਇਹਨਾਂ ਨੇ ਲੈ ਕੇ ਆਇਆ ਨਾਲ। ਤੁਸੀਂ ਤੀਸਰੀ ਵਾਰੀ ਆਏ ਹੋ, ਕਿਹੋ ਜਿਹਾ ਲੱਗ ਰਿਹਾ ਪਾਕਿਸਤਾਨ ਤੋਂ? ਬਹੁਤ ਅੱਛਾ ਲੱਗ ਰਿਹਾ ਜੀ, ਬਹੁਤ ਮਜ਼ਾ ਆਉਂਦਾ ਜਦੋਂ ਵੀ ਆਈਦਾ। ਬੜਾ ਸਤਿਕਾਰ ਮਿਲਦਾ ਹੈ, ਬੜਾ ਮਜ਼ਾ ਆਉਂਦਾ ਹੈ। ਤੇ ਕਿਹੋ ਜਿਹੇ ਲੋਕ ਨੇ ਪਾਕਿਸਤਾਨੀ? ਜਿਸ ਤਰ੍ਹਾਂ ਉਧਰ ਨੇ ਉਸ ਤਰ੍ਹਾਂ ਇੱਧਰ ਨੇ, ਸੇਮ ਨੇ। ਕੋਈ ਤੰਗ, ਕੋਈ ਮਸਲਾ, ਪ੍ਰੋਬਲਮ ਤਾਂ ਨਹੀਂ ਹੋਇਆ ਕਦੀ? ਨਹੀਂ, ਅੱਜ ਤੱਕ ਤਾਂ ਕੁਝ ਵੀ ਨਹੀਂ ਹੋਇਆ ਸੀ, ਅੱਗੇ ਵੀ ਕਦੇ ਨਹੀਂ ਹੋਣਾ। ਜਿਹੜੇ ਸਰਕਾਰਾਂ ਨੇ ਇੰਤਜ਼ਾਮ ਕੀਤੇ ਹੁੰਦੇ ਨੇ, ਤੁਸੀਂ 2-3 ਵਾਰੀ ਪਹਿਲੇ ਵੀ ਆਏ, ਉਹ ਕਿਹੋ ਜਿਹੇ ਹੁੰਦੇ ਨੇ? ਹਰ ਵਾਰੀ ਉਸ ਤੋਂ ਉੱਪਰ ਹੀ ਹੁੰਦਾ, ਘੱਟ ਨਹੀਂ ਹੁੰਦਾ ਜੀ। ਤੇ ਜਿਹੜੇ ਲੋਕ ਕਿਸੇ ਵਜ੍ਹਾ ਤੋਂ ਨਹੀਂ ਆਉਂਦੇ ਉਹਨਾਂ ਨੂੰ ਕੀ ਕਹੋ? ਕੋਈ ਨਹੀਂ, ਜਿਸ ਤਰ੍ਹਾਂ ਮਾਹੌਲ ਖੁੱਲਦਾ ਜਾਏਗਾ, ਲੋਕ ਵੀ ਆਉਣਾ ਸ਼ੁਰੂ ਹੋ ਜਾਣਗੇ। ਨਹੀਂ ਜੀ, ਮਾਹੌਲ ਤੇ ਖੁੱਲ ਚੁੱਕਿਆ ਹੁਣ ਤੇ। ਮੇਰਾ ਖਿਆਲ ਸਭ ਤੋਂ ਜ਼ਿਆਦਾ ਜਿਹੜੇ ਆ YouTube ਤੇ ਅਵੇਅਰਨੈਸ ਹੋ ਰਹੀ ਹੈ, ਤੇ ਧੀਰੇ ਧੀਰੇ ਲੋਕ ਆ ਰਹੇ ਨੇ, ਕੋਈ ਦਿੱਕਤ ਨਹੀਂ ਹੈ। ਹੋਰ ਜਿਹੜੇ ਨਹੀਂ ਆ ਰਹੇ ਉਹਨਾਂ ਨੂੰ ਕੀ ਸੁਨੇਹਾ ਜੀ? ਜਦੋਂ ਬੁਲਾਣਗੇ ਬਾਬਾ ਜੀ ਦੇ, ਸਾਰੇ ਆਣਗੇ ਆਪਣੇ ਆਪ ਮੱਥਾ ਟੇਕਣ ਇੱਥੇ। ਲਓ ਜੀ, ਖੁਸ਼ ਰਹੋ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਦੁਬਾਰਾ ਫੇਰ ਵੀ ਆਓਗੇ। ਥੈਂਕ ਯੂ।